ਚੋਰਾਂ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਉਹਨਾਂ ਦੇ ਸਿਰ ਜੁੜੇ ਹੁੰਦੇ ਨੇ ਜਾਂ ਆਪਸ ਦੇ ਵਿੱਚ ਉਹ ਇੱਕਮਿਕ ਹੁੰਦੇ ਨੇ ਤੇ ਕਈ ਮਾਮਲਿਆਂ ਦਾ ਸੁਰਾਗ ਲੱਗਦਾ ਨਹੀਂ ਹੈ। ਯਸ਼ਵੰਤ ਸਿਨਹਾ ਉਹਨੇ ਅੱਜ ਟਵੀਟ ਕੀਤਾ ਸੀ ਕਿ ਇੰਨੇ ਹਜ਼ਾਰ ਕਰੋੜ ਤੋਂ ਇੰਨੇ ਹਜ਼ਾਰ ਕਰੋੜ ਦੇ ਐਕਸਟਰਾ ਟੈਕਸ ਐਕਸਟਰਾ ਪੈਸਾ ਲੋਕਾਂ ਦਾ ਲੁੱਟਿਆ ਜਾ ਰਿਹਾ। ਉਹ ਲੋਕਾਂ ਨੂੰ ਕਰਜ਼ ਕਰ ਰਿਹਾ ਸੀ ਕਿ ਭਾਈ ਤੁਹਾਨੂੰ ਕੀ ਹੋਇਆ, ਤੁਸੀਂ ਬਿਲਕੁਲ ਮੁਰਦੇ ਹੋ ਗਏ ਹੋ ਕਿ ਭਾਈ ਤੁਹਾਨੂੰ ਲੁੱਟਿਆ ਜਾ ਰਿਹਾ ਹਰ ਪਾਸੇ। ਪਰ ਜਿਸ ਬੇਸ਼ਰਮੀ ਦੇ ਨਾਲ ਮੋਦੀ ਝੂਠ ਬੋਲ ਸਕਦਾ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਵੀ ਠੀਕ ਹੈ ਹਿਟਲਰ ਨੇ ਆਪਣਾ ਪ੍ਰੋਪੇਗੈਂਡਾ ਮਿਨਿਸਟਰ ਡਾਕਟਰ ਗੋਇਬਲਸ ਔਰ ਉਹਦਾ, ਪਰ ਇਹਨੇ ਸਭ ਨੂੰ ਪਿੱਛੇ ਛੱਡ ਦਿੱਤਾ। ਇੱਕੋ ਹੀ ਲਫ਼ਜ਼ ਕੰਜੈਨੀਟਲ ਲਾਇਰ, ਜਿਹਦੇ ਜੀਨ ਦੇ ਵਿੱਚ ਝੂਠ ਹੈ। ਸਤਿਆਪਾਲ ਮਲਿਕ ਕਹਿ ਰਿਹਾ ਹੈ ਕਿ ਜਦੋਂ ਮੈਂ ਗਵਰਨਰ ਸੀ ਤੇ ਮੇਰੇ ਸਾਹਮਣੇ ਦੋ ਫਾਈਲਸ ਲਿਆਂਦੀਆਂ ਗਈਆਂ, ਇੱਕ ਅੰਬਾਨੀ ਦੀ ਸੀ ਤੇ ਇੱਕ ਆਰਐਸਐਸ ਨਾਲ ਐਫੀਲੀਏਟ ਬੰਦੇ ਦੀ ਸੀ, ਔਰ ਮੈਨੂੰ ਇਹ ਕਿਹਾ ਗਿਆ ਕਿ ਭਾਈ ਜੇ ਮੈਂ ਇਹਨਾਂ ਨੂੰ ਕਲੀਅਰ ਕਰ ਦਿਆਂ ਤੇ ਮੈਨੂੰ 300 ਕਰੋੜ ਰੁਪਏ ਦੀ ਰਿਸ਼ਵਤ ਜਿਹੜੀ ਉਹਨਾਂ ਨੇ ਆਫਰ ਕੀਤੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਮੇਘਾਲਿਆ ਸਟੇਟ ਦੇ ਗਵਰਨਰ ਮਿਸਟਰ ਸਤਿਆਪਾਲ ਮਲਿਕ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਜੰਮੂ ਕਸ਼ਮੀਰ ਦੇ ਗਵਰਨਰ ਸਨ ਤਾਂ ਉਹਨਾਂ ਨੂੰ ਅਬਾਨੀ ਦੀਆਂ 2 ਬਿਜ਼ਨਸ ਡੀਲ ਵਾਲੀਆਂ ਜਿਹੜੀਆਂ ਫਾਈਲਾਂ ਨੇ ਉਹ ਕਲੀਅਰ ਕਰਨ ਲਈ ਜਿਹੜਾ 300 ਕਰੋੜ ਰੁਪਏ ਦੀ ਰਿਸ਼ਵਤ ਆਫਰ ਕੀਤੀ ਗਈ ਸੀ, ਜਿਹੜੀ ਕਿ ਉਹਨਾਂ ਨੇ ਠੁਕਰਾ ਦਿੱਤੀ ਸੀ। ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਕਿਵੇਂ ਅਬਾਨੀ, ਅਡਾਨੀ ਅਤੇ ਪਤੰਜਲੀ ਵਰਗੇ ਜਿਹੜੇ ਲੁਟੇਰੇ ਵਪਾਰੀਆਂ ਦੇ ਹੱਥਾਂ ਦੇ ਵਿੱਚ ਵਿਕੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਚੋਰਾਂ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਉਹਨਾਂ ਦੇ ਸਿਰ ਜੁੜੇ ਹੁੰਦੇ ਨੇ ਜਾਂ ਆਪਸ ਦੇ ਵਿੱਚ ਉਹ ਇੱਕਮਿਕ ਹੁੰਦੇ ਨੇ ਤੇ ਕਈ ਮਾਮਲਿਆਂ ਦਾ ਸੁਰਾਗ ਲੱਗਦਾ ਨਹੀਂ ਹੈ। ਬਿਲਕੁਲ। ਲੇਕਿਨ ਜਦੋਂ ਉਹਨਾਂ ਦੇ ਇਖਤਲਾਫਾਤ ਹੁੰਦੇ ਤਾਂ ਚੋਰੀ ਦਾ ਮਾਲ ਲਾਠੀਆਂ ਦੇ ਗਜ਼ ਜਿਹਨੂੰ ਦੂਸਰੇ ਪਾਸੇ ਕਹਿੰਦੇ ਨੇ, ਤੇ ਫਿਰ ਜਿਹੜੀਆਂ 20-20 ਸਾਲ ਦੀਆਂ ਵੀ ਚੋਰੀਆਂ ਦਾ ਭੇਤ ਨਹੀਂ ਹੁੰਦਾ ਜਾਂ ਉਹ ਰਾਜ਼ ਬਣਿਆ ਹੁੰਦਾ ਉਹ ਵੀ ਖੁੱਲ ਜਾਂਦਾ, ਨਿਕਲ ਜਾਂਦਾ। ਅੱਛਾ, ਹੁਣ ਲੱਗਦਾ ਇਹ ਹੈ ਵੀ ਬੇਸ਼ੱਕ ਆਰਐਸਐਸ ਬੀਜੇਪੀ ਉਹਨਾਂ ਦੀਆਂ ਗੁੰਡਾ ਨੀਤੀਆਂ ਨੇ ਇੱਕ ਭਾਰਤ ਦੇ ਵਿੱਚ ਜਿਹੜੀ ਹੈ ਇੱਕ ਚੁੱਪ ਵਰਤਾਈ ਹੋਈ ਹੈ, ਜਿਵੇਂ ਸੱਪ ਸੁੰਘਿਆ ਹੁੰਦਾ। ਉਹਨਾਂ ਦਾ ਵਾਜਪਾਈ ਸਰਕਾਰ ਵੇਲੇ ਜਿਹੜਾ ਫਾਈਨੈਂਸ ਮਿਨਿਸਟਰ ਵੀ ਰਿਹਾ ਔਰ ਫੋਰਨ ਮਿਨਿਸਟਰ ਵੀ ਰਿਹਾ ਯਸ਼ਵੰਤ ਸਿਨਹਾ, ਉਹਨੇ ਅੱਜ ਟਵੀਟ ਕੀਤਾ ਸੀ ਕਿ ਇੰਨੇ ਹਜ਼ਾਰ ਕਰੋੜ ਤੋਂ ਇੰਨੇ ਹਜ਼ਾਰ ਕਰੋੜ ਦੇ ਐਕਸਟਰਾ ਟੈਕਸ ਐਕਸਟਰਾ ਪੈਸਾ ਲੋਕਾਂ ਦਾ ਲੁੱਟਿਆ ਜਾ ਰਿਹਾ। ਉਹ ਲੋਕਾਂ ਨੂੰ ਕਰਜ਼ ਕਰ ਰਿਹਾ ਸੀ ਕਿ ਭਾਈ ਤੁਹਾਨੂੰ ਕੀ ਹੋਇਆ, ਤੁਸੀਂ ਬਿਲਕੁਲ ਮੁਰਦੇ ਹੋ ਗਏ ਹੋ ਕਿ ਭਾਈ ਤੁਹਾਨੂੰ ਲੁੱਟਿਆ ਜਾ ਰਿਹਾ ਹਰ ਪਾਸਿਓਂ। ਔਰ ਦੂਸਰੇ ਪਾਸੇ ਜਿਹੜਾ ਪ੍ਰਚਾਰ ਤੰਤਰ ਹੈ ਉਹਨਾਂ ਦਾ ਪ੍ਰੋਪੇਗੈਂਡਾ, ਉਹ ਇੰਨੀ ਤੇਜ਼ੀ ਨਾਲ ਹੈ ਇਸ ਵੇਲੇ। ਇਹ ਪਹਿਲੀਆਂ ਸਰਕਾਰਾਂ ਦੀ ਕਰਪਸ਼ਨ ਨੂੰ ਤਾਂ ਕਿਤੇ ਪਿੱਛੇ ਛੱਡ ਗਈ। ਉਹ ਤੁਸੀਂ ਵਿਜੇ ਮਲਾਇਆ, ਗਾਦੀਆ, ਲਲਿਤ ਮੋਦੀ, ਕੌਣ ਕੀ, ਉਹ ਇੱਕ ਵੱਖਰੀ ਕਹਾਣੀ ਹੈ। ਹੁਣ ਇਵੇਂ ਲੱਗਦਾ ਹੈ ਕਿ ਭਾਈ ਇਹਨਾਂ ਚੋਰਾਂ ਦੇ ਅੰਦਰੂਨੀ ਦਾਇਰਾਕਾਰ ਚੋਂ ਵੀ ਬਾਹਰ ਨਿਕਲ ਰਹੀ ਹੈ ਗੱਲ ਕਿ ਕਿਨੇ ਕਿੱਥੇ ਕਿੱਥੇ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਮੁਲਕ ਤਾਂ ਅੰਬਾਨੀ, ਅਡਾਨੀ, ਪਤੰਜਲੀ, ਉਹ ਰੇਲਵੇ ਹੋਏ, ਜਹਾਜ਼ ਹੋਣ, ਕਿਸਾਨ ਕਾਨੂੰਨਾਂ ਦੀ ਅਸੀਂ ਗੱਲ ਕਰਦੇ ਹਾਂ, ਪਰ ਜਿਸ ਬੇਸ਼ਰਮੀ ਦੇ ਨਾਲ ਮੋਦੀ ਝੂਠ ਬੋਲ ਸਕਦਾ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਵੀ ਠੀਕ ਹੈ ਹਿਟਲਰ ਨੇ ਆਪਣਾ ਪ੍ਰੋਪੇਗੈਂਡਾ ਮਿਨਿਸਟਰ ਡਾਕਟਰ ਗੋਇਬਲਸ ਔਰ ਉਹਦਾ, ਪਰ ਇਹਨੇ ਸਭ ਨੂੰ ਪਿੱਛੇ ਛੱਡ ਦਿੱਤਾ। ਔਰ ਇਹਦੇ ਲਈ ਇੱਕੋ ਹੀ ਲਫ਼ਜ਼ ਕੰਜੈਨੀਟਲ ਲਾਇਰ, ਜਿਹਦੇ ਜੀਨ ਦੇ ਵਿੱਚ ਝੂਠ ਹੈ ਔਰ ਇਸ ਬੇਬਾਕੀ ਔਰ ਬੇਸ਼ਰਮੀ ਨਾਲ ਝੂਠ ਬੋਲਦਾ ਹੈ। ਹੁਣ ਇਹ ਮੋਦੀ ਜਿਹੜਾ ਹੈ ਉਹ ਖਲੋ ਕੇ ਗੁਜਰਾਤ ਦਾ ਕੈਵਾਦੀਆ ਦੇ ਸ਼ਹਿਰ 'ਚ ਕਹਿ ਰਿਹਾ ਪ੍ਰੀਵੀਅਸ ਗਵਰਨਮੈਂਟ ਡਿਡ ਨਾਟ ਹੈਵ ਦਾ ਵਿਲ ਟੂ ਫਾਈਟ ਕਰਪਸ਼ਨ। ਉਹਨਾਂ ਨੇ ਕਿਹਾ ਜੀ ਪਿਛਲੀਆਂ ਸਰਕਾਰਾਂ 'ਚ ਤਾਂ ਹੈ ਹੀ ਨਹੀਂ ਸੀ। ਇਨ ਦਾ ਲਾਸਟ 6-7 years we have been able to establish faith amongst people that it is possible to stop corruption in India. People of the country have faith today and they will get benefits of government schemes without any middle. ਉਹਨੇ ਕਿਹਾ ਜੀ ਅਸੀਂ ਇਹਨਾਂ 6-7 ਸਾਲਾਂ 'ਚ ਕਰਪਸ਼ਨ ਖਤਮ ਕਰਤੀ। ਲੋਕਾਂ ਦਾ ਵਿਸ਼ਵਾਸ ਹੈ ਕਿ ਬਈ ਕਰਪਸ਼ਨ ਕੀਤੀ ਜਾ ਸਕਦੀ ਹੈ ਖਤਮ। ਹੁਣ ਅਜੇ ਇਸ ਖਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਮੌਜੂਦਾ ਗਵਰਨਰ ਬੀਜੇਪੀ ਦਾ ਟਰਸਟਵਰਦੀ ਵੈਸਟਰਨ ਯੂਪੀ ਨਾਲ ਸੰਬੰਧ ਸਤਿਆਪਾਲ ਮਲਿਕ, ਜੰਮੂ ਕਸ਼ਮੀਰ ਦਾ ਇਹਨੂੰ ਗਵਰਨਰ ਲਾਇਆ ਸੀ ਜਦੋਂ 5 ਅਗਸਤ 2019 ਨੂੰ ਆਰਟੀਕਲ 370 ਖਤਮ ਕੀਤਾ। ਦੂਜਾ ਇਹ ਆਪਣੀ ਕਿਸਮ ਦਾ ਹਿੰਦੂਤਵੀ ਹੈ, ਪਰ ਇਹਨਾਂ ਦੇ ਜਿਵੇਂ ਅਸੀਂ ਕਿਹਾ ਵੀ ਅੰਦਰੂਨੀ ਕੀ ਚੱਲ ਰਿਹਾ ਕੀ ਨਹੀਂ, ਹੁਣ ਉਹ ਅੱਜ
ਉਹਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਪਬਲਿਕ ਸਪੀਚ ਕੀਤੀ ਹੈ, ਉਹਨੇ ਅਜੇ ਸਿਟਿੰਗ ਗਵਰਨਰ ਹੈ ਮੇਘਾਲਿਆ ਦਾ। ਜੀ ਉਹਦੇ ਚ ਉਹ ਕਹਿ ਰਿਹਾ ਕਿ ਆਈ was told I'll get rupees 300 crore bribe if I clear deals of Ambani, RSS linked man, former Jammu Kashmir ਗਵਰਨਰ। ਹੁਣ ਇਹ ਸਤਿਆਪਾਲ ਮਲਿਕ ਕਹਿ ਰਿਹਾ ਹੈ ਕਿ ਜਦੋਂ ਮੈਂ ਗਵਰਨਰ ਸੀ ਤੇ ਮੇਰੇ ਸਾਹਮਣੇ 2 ਫਾਈਲਸ ਲਿਆਂਦੀਆਂ ਗਈਆਂ, ਇੱਕ ਅੰਬਾਨੀ ਦੀ ਸੀ ਤੇ ਇੱਕ RSS ਨਾਲ ਐਫੀਲੀਏਟ ਬੰਦੇ ਦੀ ਸੀ, ਔਰ ਮੈਨੂੰ ਇਹ ਕਿਹਾ ਗਿਆ ਕਿ ਭਾਈ ਜੇ ਮੈਂ ਇਹਨਾਂ ਨੂੰ ਕਲੀਅਰ ਕਰ ਦਿਆਂ ਤੇ ਮੈਨੂੰ 300 ਕਰੋੜ ਰੁਪਏ ਦੀ ਰਿਸ਼ਵਤ ਜਿਹੜੀ ਉਹਨਾਂ ਨੇ ਆਫਰ ਕੀਤੀ ਕਿ 300 ਕਰੋੜ ਰੁਪਇਆ ਦਿੱਤਾ ਜਾਏਗਾ। ਔਰ ਉਹਦੇ ਚ ਉਹਨੇ ਕਿਹਾ ਵੀ ਮੈਂ ਜਿਹੜਾ ਸੈਕਟਰੀਜ਼ ਨੇ ਫਾਇਰ ਰੱਖੀ, I was informed by secretaries in both the departments that there is a scandal involved and I accordingly cancelled both the deals. The secretaries told me that you will get rupees 150 crore each for clearing the files, but I told them that I have come with 5 kurta pajamas and will leave with that only. Malik told a gathering in an event in Jhunjhunu in Rajasthan. Rajasthan ਦੇ ਝੁੰਝੁਨੂ ਚ ਉਹਨੇ ਕਿਹਾ ਕਿ ਜੀ ਮੈਨੂੰ 2 ਸੀ ਫਾਈਲ, ਇੱਕ ਅੰਬਾਨੀ ਦੀ ਸੀ, ਇੱਕ RSS ਦੇ ਬੰਦੇ ਦੀ ਸੀ, ਦੋਨਾਂ ਦਾ 150 ਕਰੋੜ 300 ਕਰੋੜ ਦਿੱਤਾ ਗਿਆ, ਪਰ ਮੈਂ ਕਿਹਾ ਜੀ ਨਹੀਂ ਇਹ ਸਕੈਂਡਲ ਹੈ, ਇਹਨੂੰ ਨਹੀਂ ਕਲੀਅਰ ਕਰਨਾ। ਉਹਨੇ ਕਿਹਾ ਜੀ ਮੈਂ ਕਿਹਾ ਵੀ ਮੈਂ 5 ਕੁਰਤੇ ਪਜਾਮੇ ਲੈ ਕੇ ਆਇਆ ਤੇ ਇਹਨਾਂ ਦੇ ਨਾਲ ਹੀ ਮੈਂ ਵਾਪਸ ਜਾਣਾ। ਸੋ ਹੁਣ ਕਿਉਂਕਿ ਖਬਰ ਤਾਂ ਲੱਗੀ ਹੈ, ਉਹਨਾਂ ਦਾ ਹੀ ਗਵਰਨਰ ਕਹਿ ਰਿਹਾ, ਲੇਕਿਨ ਤੁਸੀਂ ਇਹ ਦੇਖੋਗੇ ਕਿ ਇਹਦਾ ਵੀ ਕੋਈ ਇਫੈਕਟ ਨਹੀਂ ਹੋਣਾ। ਉਹਨਾਂ ਨੇ ਜਿਸ ਮਾਮਲੇ ਤੇ ਚੁੱਪ ਵੱਟ ਲੈਂਦੇ ਨੇ, ਸਮਝੋ ਹਕੀਕਤ ਹੈ, ਪਰ ਉਹ ਕਹਿੰਦੇ ਨੇ ਵੀ ਲੋਕ ਕੀ ਕਰ ਲੈਣਗੇ, ਕਿਹਨੂੰ ਨਹੀਂ ਪਤਾ। ਜੋ ਹੁਣ ਗੁੰਡਾ ਆਦਿੱਤਿਆਨਾਥ ਯੋਗੀ ਕਰ ਰਿਹਾ ਹੈ, ਕਿਵੇਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਔਰ ਜੋ ਇਹ ਅਮਿਤ ਸ਼ਾਹ ਕਰ ਰਿਹਾ। ਹੁਣ ਅਮਿਤ ਸ਼ਾਹ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਕਸ਼ਮੀਰ ਵੈਲੀ ਚ ਆਇਆ ਹੋਇਆ, ਔਰ ਉੱਥੇ ਸਭ ਇੰਟਰਨੈਟ ਦੂਜੇ ਤੀਜੇ ਸਭ ਬੰਦ ਕੀਤੇ ਹੋਏ ਨੇ। ਸੋ ਹੁਣ ਇਹ ਡੀਲ ਕੀ ਹੋਏਗੀ? ਜਦੋਂ ਅਸੀਂ ਕਹਿੰਦੇ ਹਾਂ ਵੀ ਕਸ਼ਮੀਰ ਨੂੰ ਵੇਚਣ ਤੇ ਲੱਗੇ ਹੋਏ ਨੇ, ਉਹੀ ਜ਼ਮੀਨਾਂ ਦੀ ਹੋਏਗੀ ਕਿ ਭਾਈ ਇੱਥੇ ਤੂੰ ਹੋਟਲ ਖੋਲ, ਉੱਥੇ ਮੁਫਤ ਸਰਕਾਰੀ ਦੂਜੇ ਤੀਜੇ ਤੇ। ਔਰ ਇਹ ਕੰਮ ਉਹਨਾਂ ਨੇ ਪੰਜਾਬ 'ਚ ਵੀ ਫੜਿਆ ਹੋਇਆ। ਇਹੀ ਕੰਮ ਕੈਪਟਨ ਅਮਰਿੰਦਰ ਜਿਹੜਾ ਇਹਨਾਂ ਦਾ ਕੁੱਤਾ ਹੈ ਹੁਣ ਖੁੱਲ ਕੇ ਆ ਗਿਆ, ਉਹਦੀ ਸੰਗਲੀ ਢਿੱਲੀ ਕੀਤੀ ਹੋਈ ਹੈ, ਉਹ ਵੀ ਇਹੀ ਕੁਛ ਕਰਦਾ ਰਿਹਾ। ਔਰ ਉਹ ਰੌਲਾ ਪਾ ਰਿਹਾ ਸਿਕਿਉਰਿਟੀ ਡਰੋਨ ਆ ਗਏ, ਇਹ ਉਹ ਹੋ ਗਿਆ। ਸੋ ਇਹਨਾਂ ਨੇ ਅਲਟੀਮੇਟਲੀ ਇਸ ਕਿਸਮ ਦੇ ਖੌਫ ਦੇ ਥੱਲੇ ਲੋਕਾਂ ਨੂੰ ਰੱਖਣਾ, ਆਪਣਾ ਸਿਆਸੀ ਜਿਹੜਾ ਉਹਨਾਂ ਨੇ ਵੋਟਾਂ ਲੈਣੀਆਂ ਨੇ। ਔਰ ਇਸ ਕਿਸਮ ਦੀ ਲੁੱਟ ਖਸੁੱਟ ਜਿਹੜੀ ਹੈ, ਕਰਪਸ਼ਨ, ਉਹ ਤਾਂ ਜਿਵੇਂ ਇਹਨਾਂ ਦਾ ਇੱਕ ਬੰਗਾਲੀ ਰਾਈਟਰ ਨਿਰਾਦ ਚੌਧਰੀ ਨੇ ਇੱਕ ਵਾਰੀ ਲਿਖਿਆ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।